अस्सलामुअलैकुम, मैं आपका होस्ट चौधरी बाबर श्री कंजू। आप देख रहे हैं हमारा यूट्यूब चैनल चौधरी बाबर कंजू ऑफिशियल। ਅੱਜ मैं ਤੁਹਾਡੀ ਖਿਦਮਤ ਦੇ ਵਿੱਚ ਪਾਰਟ 2 ਕਬੂਤਰ ਲੈ ਕੇ ਹਾਜ਼ਰ ਹੋ ਰਿਹਾ। ਕਬੂਤਰ ਦਾ ਜਾਨੀ ਕਿ ਪਾਰਟ 2 ਅੱਗੇ ਤੁਹਾਨੂੰ ਵਿਖਾਇਆ ਕਿ ਪਾਰਟ 1 ਕਬੂਤਰ ਵੀ ਆਪਣੇ ਮਾਲਕ ਦੇ ਨਾਲ ਕਬੂਤਰ ਕਿਸ ਤਰ੍ਹਾਂ ਵਫਾ ਕਰਦਾ ਹੈ ਔਰ ਕਿਵੇਂ ਉਹ ਨਾਲ ਕਬੂਤਰ ਉੱਡਦਾ। ਹੁਣ ਅਸੀਂ ਕਬੂਤਰ ਦਾ ਪਾਰਟ 2 ਤੁਹਾਡੇ ਖਿਦਮਤ ਲੈ ਕੇ ਹਾਜ਼ਰ ਹੋ ਰਹੇ ਹਾਂ। ਤੇ ਇਹ ਨੌਜਵਾਨ ਇੱਕ ਕਬੂਤਰ ਪਾਲਿਆ ਕਿ ਇਸ ਕਬੂਤਰ ਨਾਲ ਆਪਣੇ ਮਾਲਕ ਦੇ ਨਾਲ ਵਫਾ ਇੰਨੀ ਕਰਦਾ ਕਿ ਜਿੱਧਰ ਜਾਂਦਾ ਹੈ ਉਧਰ ਨਾਲ ਜਾਂਦਾ ਹੈ। ਕਬੂਤਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਬੂਤਰ ਨੂੰ ਸ਼ੁਰੂ ਵਿੱਚ ਕਾਸਤ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਸੀ, ਯਾਨੀ ਕਿ ਮੁਖਤਲਿਫ ਬਾਦਸ਼ਾਹਾਂ ਵੀ ਇਸ ਨੂੰ ਕਾਸਤ ਦੇ ਤੌਰ ਤੇ, ਮੁਖਤਲਿਫ ਜੰਗਜੂਆਂ ਵੀ ਇਸ ਨੂੰ ਕਬੂਤਰ ਨੂੰ ਕਾਸਤ ਦੇ ਤੌਰ ਤੇ ਇਸਤੇਮਾਲ ਕੀਤਾ। ਹੁਣ ਵੀ ਕਬੂਤਰ ਲੇਕਿਨ ਕਾਸਤ ਦੇ ਤੌਰ ਤੇ ਇਸਤੇਮਾਲ ਹੁੰਦਾ, ਲੇਕਿਨ ਹੁਣ ਜਦੀਦ ਦੌਰ ਆ ਗਏ, ਮੋਬਾਈਲ ਆ ਗਿਆ, ਨੈਟ ਆ ਗਿਆ, ਯਾਨੀ ਕਿ ਇਸ ਤੇ ਹੁਣ ਜਿੱਦਤ ਦੇ ਨਾਲ ਯਾਨੀ ਕਿ ਇਸ ਕਬੂਤਰ ਦੀ ਕਿਹੜੀ ਹੈ ਨਾ ਇੱਕ ਰਸਮ ਨੂੰ ਉਹਨੂੰ ਪਿੱਛੇ ਛੱਡ ਕੇ ਹੁਣ ਵੀ ਜਿਨ੍ਹਾਂ ਨੂੰ ਸ਼ੌਂਕ ਹੈ ਕਿ ਹੁਣ ਦੋਨੇ ਇੱਕ ਵਾਕਿਆ ਮੈਂ ਸੁਣਿਆ ਕਿ ਗੁਜ਼ਸ਼ਤਾ ਰੋਜ਼ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਕਿ ਉਹ ਕਬੂਤਰ ਆਪਣੇ ਮਾਲਕ ਯਾਨੀ ਕਿ ਉਹ ਸ਼ਰਤ ਲੱਗੀ ਸੀ ਗੁਜਰਾਲ ਤੋਂ ਬਹਾਵਲਪੁਰ ਤੋਂ ਕਬੂਤਰ ਨੂੰ ਉਹਨੇ ਛੱਡਿਆ ਨਾ। ਤਕਰੀਬਨ 20-25 ਕਬੂਤਰ ਹੈ, ਜਿਨ੍ਹਾਂ ਵਿੱਚੋਂ ਇੱਕ ਕਬੂਤਰ ਹੈ 560 ਕਿਲੋਮੀਟਰ ਫੈਸਲਾ ਤੈਅ ਕਰਕੇ ਗੁਜਰਾਲ ਆ ਕੇ ਉਸ ਆਪਣਾ ਯਾਨੀ ਕਿ ਇੱਕ ਵਰਲਡ ਰਿਕਾਰਡ ਕਾਇਮ ਕੀਤਾ ਹੈ। ਤੇ ਇਸੇ ਤਰ੍ਹਾਂ ਅਗਰ ਕਬੂਤਰ ਨੂੰ ਸਿਖਾਇਆ ਜਾਵੇ, ਕਬੂਤਰ ਦੇ ਅੰਦਰ ਕਿ ਇਤਨੀ ਯਾਦਦਾਸ਼ਤ ਤੇਜ਼ ਹੁੰਦੀ ਹੈ ਕਿ ਕਬੂਤਰ ਅਗਰ ਪਹਾੜ ਦੀ ਚੋਟੀ ਤੇ ਬੈਠਾ ਹੋਵੇ ਉਹ 500 ਮੀਲ ਯਾਨੀ ਕਿ 750 ਕਿਲੋਮੀਟਰ ਦੂਰ ਹਵਾ ਦਾ ਸ਼ੁਕਾਟ ਆਵੇ ਜਾਂ ਜਿੱਧਰੋਂ ਹਵਾ ਆ ਰਹੀ ਹੁੰਦੀ ਹੈ ਉਹ ਹਵਾ ਵੀ ਆਪਣੀ ਉਹ ਸੁਣਦਾ ਪਿਆ ਹੁੰਦਾ ਹੈ ਵੀ ਇੱਧਰੋਂ ਹਵਾ ਆ ਰਹੀ ਹੈ। ਅਗਰ ਕਬੂਤਰ ਇਤਨੀ ਉਚਾਈ ਜਾਂ ਇਤਨੀ ਬੁਲੰਦੀ ਤੇ ਹੋਵੇ ਉਹ ਤਾਂ ਵੀ ਥੱਲੇ ਆਪਣੇ ਘਰ ਦੀ ਜ਼ਮੀਨ ਜਾਂ ਕਸ਼ਸ਼ ਨੂੰ ਉਹ ਮਹਿਸੂਸ ਕਰਕੇ ਵਾਪਸ ਕਬੂਤਰ ਆ ਜਾਂਦਾ ਹੈ। ਅਗਰ ਕਬੂਤਰ ਨੂੰ ਆਪਣੇ ਨਾਲ ਹਿਲਾਇਆ ਜਾਏ, ਉਹਨੂੰ ਚੋਗ ਦਿੱਤੀ ਜਾਵੇ ਤਾਂ ਵੀ ਫਿਰ ਉਹ ਕਬੂਤਰ ਉਹਦੇ ਨਾਲ ਮਾਲਕ ਦੇ ਨਾਲ ਚੱਲਦਾ, ਜਿੱਧਰ ਜਾਂਦਾ ਉਹ ਜਾਂਦਾ। ਤੇ ਹੁਣ ਅਸੀਂ ਮਾਲਕ ਦੇ ਨਾਲ ਗੱਲ ਕਰਨੇ ਆ ਵੀ ਕਬੂਤਰ ਨਾਲ ਇਸ ਕਿਵੇਂ ਵਫਾ ਕੀਤੇ ਜਾਂ ਕਬੂਤਰ ਇਹਨਾਂ ਕਿਵੇਂ ਵਫਾ ਕੀਤੇ। ਜੀ अस्सलाम वालेकुम। वालेकुम सलाम ਜੀ ਕੀ ਨਾਂ ਹੈ ਤੁਹਾਡਾ ਬਾਈ ਜੀ? भाईजान आदिल हुसैन। ਜੀ ਆਦਿਲ ਹੁਸੈਨ ਹੈ, ਮਾਸ਼ਾਅੱਲਾ ਕਬੂਤਰ ਅਸੀਂ ਵੇਖ ਰਹੇ ਹਾਂ, ਵੇਖਿਆ ਵੀ ਹੈ ਤੁਹਾਡੇ ਨਾਲ। ਇਹ ਕਬੂਤਰ ਨਾਲ ਤੁਸੀਂ ਕਿਵੇਂ ਹਲਾਇਆ ਜਾਂ ਕਿਵੇਂ ਵਫਾ ਤੁਸੀਂ ਇਹਦੇ ਨਾਲ ਕੀਤੀ ਹੈ? ਇਹ ਜਨਾਬ ਸ਼ੁਰੂ ਤੋਂ ਛੋਟਾ ਸੀ, ਮੈਂ ਸ਼ੌਂਕ ਸੀ ਮੈਨੂੰ ਕਬੂਤਰ ਨਾਲ ਰੱਖਣ ਦਾ ਔਰ ਸਿਖਾਉਣ ਦਾ। ਤੇ ਮੈਂ ਇਹਨੂੰ ਬਹੁਤ ਅੱਛੇ ਦਾਣੇ ਖਵਾਉਂਦਾ ਰਿਹਾ, ਬਦਾਮ ਖਵਾਉਂਦਾ ਰਿਹਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਦੀ ਮਿਹਨਤ ਕਰਦਾ ਰਿਹਾ। ਤੇ ਅੱਜ ਬੜੇ ਕੀ ਦੇ ਸਾਹਮਣੇ ਮੈਂ 60-70 ਦੀ ਸਪੀਡ ਤੇ ਮੇਰੇ ਨਾਲ ਮੋਟਰਸਾਈਕਲ ਤੇ ਉੱਡਦਾ ਹੈ। ਜਿਹਦੇ ਵੀ ਮੈਂ ਜਾਵਾਂ, ਕੰਮ ਨੂੰ ਜਾਵਾਂ, ਵੈਸੇ ਮੈਂ ਮੋਟਰਸਾਈਕਲ ਤੇ ਨਿਕਲਾਂ, ਬਾਹਰ ਡੇਰੇ ਤੇ ਜਾਂ ਇਹ ਮੇਰੇ ਨਾਲ ਰਹਿੰਦਾ। ਇਹ ਹੁਣ ਕਬੂਤਰ ਤੁਸੀਂ ਜਾਨੇ ਕਿ ਜਿਹੜੇ ਪਾਲੇ ਨੇ ਇਹ ਕਿੰਨੇ ਅਰਸੇ ਦਾ ਹੋ ਗਿਆ? ਇਹ ਹੋ ਗਿਆ ਮੇਰੇ ਕੋਲ 5 ਮਹੀਨੇ ਪੂਰੇ ਦਾ ਕਬੂਤਰ ਹੋ ਗਿਆ। ਅੱਛਾ 5 ਮਹੀਨੇ ਪੂਰੇ ਦਾ ਕਬੂਤਰ ਦੂਸਰੇ ਕਬੂਤਰਾਂ ਤਰ੍ਹਾਂ ਨਹੀਂ ਉਤਾ ਉੱਡਦਾ ਜਾਂ ਨਾਲ ਨਹੀਂ ਜਾਂਦਾ? ਨਾ ਸਰ ਨਹੀਂ ਜਾਏਗਾ, ਨਾ ਉੱਡੇਗਾ, ਬਸ ਮੇਰੇ ਨਾਲ रहता मोटरसाइकिल ਦੇ ਬਰਾਬਰ, ਮੋਟਰਸਾਈਕਲ ਨਾਲ ਉੱਡਦਾ ਜਾਏਗਾ। ਜਿੱਧਰ ਵੀ ਜਾਵਾਂ ਕਿਸੇ ਮੋਟਰਸਾਈਕਲ ਹੋਰੀ ਤੇ ਜਾਏਗਾ ਨਹੀਂ, ਕਿਸੇ ਹੋਰੀ ਬੰਦੇ ਨਾਲ ਨਹੀਂ ਜਾਏਗਾ, ਮੇਰੇ ਨਾਲ ਹੀ ਰਹੇਗਾ। ਅੱਛਾ ਇਹ ਜਾਨੇ ਕਿ ਕਬੂਤਰ ਜਿਹਦੇ ਜਾਂਦਾ ਤੁਸੀਂ ਜਾਂਦੇ ਕਬੂਤਰ ਨਾਲ ਜਾਂਦਾ, ਇਹਦੇ ਨੂੰ ਖੁਰਾਕ ਕੀ ਹੈ, ਤੁਸੀਂ ਇਹਨੂੰ ਕੀ ਖਵਾਉਂਦੇ ਹੋ? ਸਾਰਿਆਂ ਦੀ ਬਦਾਮ ਖੁਰਾਕ ਹੈ, ਬਦਾਮ ਸੁਬਹ ਬਦਾਮ ਮੈਂ ਭੇਜ ਦੇਣਾ ਵਾ 4 ਵਜੇ ਕੋਲ, ਮੈਂ 10-12 ਗਿਰੀਆਂ ਨੇ ਜਿਹੜੀਆਂ ਮੈਂ ਖਵਾਨਾ, ਮੈਂ ਨੀਰੇ ਬਦਾਮ ਖਾਂਦਾ ਵੇ। ਤੇ ਇਹਨੂੰ ਤੁਸੀਂ ਰਾਤ ਨੂੰ ਇਹਦਾ ਡੱਕਣ ਦਾ ਕੀ ਸਿਸਟਮ ਹੈ ਵੀ ਉਹ ਦੂਸਰਿਆਂ ਕਬੂਤਰਾਂ ਦੇ ਵਿੱਚ ਹੀ ਇਹਨੂੰ ਡੱਕਦੇ ਹੋ ਜਾਂ ਅਲੱਗਾ? ਇਹ ਸਾਰਿਆਂ ਦਾ ਜਿਹੜਾ ਪਿੰਜਰਾ ਹੈ ਨਾ ਉਹ ਸਾਰਿਆਂ ਕਬੂਤਰਾਂ ਤੋਂ ਅਲੱਗ ਹੈ, ਦੂਸਰਿਆਂ ਕਬੂਤਰਾਂ ਨਾਲ ਨਹੀਂ ਰਹਿ ਸਕਦਾ। ਅਲੱਗ ਪਿੰਜਰਾ ਬਣਵਾਇਆ ਹੈ, ਖਾਲੀ ਪਿੰਜਰਾ ਹੈ ਉਹ, ਉਹਦੇ ਵਿੱਚ। ਅੱਛਾ ਇਹਨੂੰ ਤੁਸੀਂ ਕਬੂਤਰ ਨੂੰ ਡੱਕਦੇ ਕਿਸੇ ਚੋ ਜਾਂ ਰਾਤ ਨੂੰ ਉਹਨਾਂ ਕਬੂਤਰਾਂ ਦੇ ਵਿੱਚ ਡੱਕਦੇ ਜਾਂ ਅਲੱਗਾ ਕੋਈ ਇਹਦਾ ਇੰਤਜ਼ਾਮ ਹੈ? ਇਹਦਾ ਸਾਰਾ ਅਲੱਗ ਇੰਤਜ਼ਾਮ ਹੈ, ਕਬੂਤਰਾਂ ਦੂਜਿਆਂ ਤੋਂ ਅਲੱਗ ਰਹਿੰਦਾ ਵੇ। ਇਹਦਾ ਪਿੰਜਰਾ ਅਲੱਗ ਹੈ, ਠੀਕ ਹੋ ਗਿਆ। ਇਹਦਾ ਦਾਣਾ ਪਾਣੀ ਦੂਸਰਿਆਂ ਕਬੂਤਰਾਂ ਤੋਂ ਅਲੱਗ ਹੈ, ਦੂਜਿਆਂ ਕਬੂਤਰਾਂ ਨਾਲ ਨਹੀਂ ਰਹਿ ਸਕਦਾ। ਜੇ ਅਗਰ ਐਸੇ ਕਬੂਤਰ ਨੂੰ ਦੂਸਰੇ ਕਬੂਤਰਾਂ ਦੇ ਵਿੱਚ ਰਾਤ ਨੂੰ ਡੱਕਿਆ ਜਾਵੇ ਰਵੇ ਤਾਂ ਫਿਰ ਇਹ ਕਬੂਤਰ ਯਾਨੀ ਕਿ ਹਿਲਦਾ ਜਾਂ ਆਪਣੇ ਨਾਲ ਜਾਂਦੇ ਜਾਂ ਉਹਨਾਂ ਨਾਲ ਹੀ ਰਵੇਗਾ? ਉਹ ਸਰ ਜੀ ਠੀਕ ਹੋ ਗਿਆ, ਪਰ ਇਹਦੇ ਨਾਲ ਜ਼ਿਆਦਤੀ ਅਗਰ ਦੂਸਰਿਆਂ ਕਬੂਤਰਾਂ ਨਾਲ ਰੱਖੀਏ ਨਾ ਫਿਰ ਤਾਂ ਇਹਦੇ ਨਾਲ ਨਾ ਬੇਵਫਾਈ ਕਰਨੀ ਪੈਂਦੀ ਹੈ ਨਾ, ਕਿਉਂਕਿ ਇਸ ਮੇਰੇ ਨਾਲ ਪਿਆਰ ਕਰਦਾ ਹੈ, ਇਹਦੇ ਨਾਲ ਮੈਂ ਪਿਆਰ ਕਰਨਾ। ਅਗਰ ਦੂਸਰਿਆਂ ਕਬੂਤਰਾਂ ਨਾਲ ਡੱਕਾਂ ਦਾ ਤੇ ਸਾਰੀ ਰਾਤ ਪਰੇਸ਼ਾਨ ਰਹੇਗਾ ਔਰ ਕਾਫੀ ਜ਼ਿਆਦਾ ਪਰੇਸ਼ਾਨ ਹੋ ਜਾਏਗਾ। ਤੇ ਮੇਰਾ ਮਾਲਕ ਨਹੀਂ ਦਿਸ ਰਿਹਾ, ਮੈਂ ਕਿਹਦੇ ਨਾਲ ਵਿੱਚ ਵੀ ਕੀਤਾ ਫਿਰਨਾ, ਕਿਉਂਕਿ ਸ਼ੁਰੂ ਤੋਂ ਕਬੂਤਰਾਂ ਤੋਂ ਅਲੱਗ ਰਿਹਾ, ਇਸ ਕਬੂਤਰ ਨਹੀਂ ਵੇਖੇ। ਉਹ ਤੇ ਪਰੇਸ਼ਾਨੀ ਤੇ ਚਲੋ ਮਾਲਕ ਤੇ ਨੇ ਪਰੇਸ਼ਾਨੀ ਕਰੀਂਦੇ, ਅਸਲ ਪਰੇਸ਼ਾਨੀ ਦੂਰ ਕਰਨੀ ਉਹ ਇਹਦੇ ਨਾਲ ਕੋਈ ਇਹਦੇ ਨਾਲ ਕਬੂਤਰੀ ਭਾਵਨਾ ਉਹਦੀ ਪਰੇਸ਼ਾਨੀ ਨੂੰ ਦੂਰ ਕਰੋ ਨਾ। ਕਬੂਤਰੀ ਤੱਕ ਇਹਦੇ ਨਾਲ ਨਹੀਂ ਪਾਈ, ਬਾਰੇ ਮੰਗਦਾ ਹੈ, ਬਾਰੇ ਤੱਕ ਕਬੂਤਰੀ ਪਾਈ ਨਹੀਂ, ਉਹ ਵਿਖਾਈ ਨਹੀਂ ਨਾ ਵਿਖਾਈ ਨਹੀਂ ਵਿਖਾਈ ਤਾਂ ਫਿਰ ਤਾਂ ਗਲਤ ਕੰਮ ਹੋ ਜਾਣਾ, ਵਾਟਲ ਹੋ ਜਾਣਾ ਕਿ ਇਹ ਇਨਸਾਨ ਥੋੜੀ ਜਿਹੀ ਬੇਵਫਾਈ ਕਰੇਗਾ। ਠੀਕ ਹੈ, ਇਹ ਤਾਂ ਪਰਿੰਦਾ ਹੈ। ਮੈਂ ਬਸ ਸਾਡੇ ਨਾਲ ਇੱਕ ਹੋਰ ਜਵਾਨ ਨੇ, ਅਸੀਂ ਇਹਨਾਂ ਕੋਲ ਵੀ ਪੁੱਛਨੇ ਆ ਵੀ ਇਸ ਕਬੂਤਰ ਦੇ ਬਾਰੇ ਨੰਦਾ ਕੀ ਖਿਆਲ ਹੈ। ਜੀ अस्सलाम वालेकुम। वालेकुम सलाम। जी भाई और कबूतर पालिया ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? भाई और बहुत अच्छा शौक किया कबूतर पालन का, बेहतर है कबूतर, बहुत सोहना उड़ता है, नाल साथ साथ जाता है ये कबूतर।
ਨਹੀਂ ਜਾਨੇ ਕਿ ਹੁਣ ਕਬੂਤਰਾਂ ਦੇ ਨਾਲ ਉੱਡਦਾ ਹੈ ਇੱਥੇ ਤੁਸੀਂ ਵੇਖਦੇ ਹੋ ਤੇ ਖੁਸ਼ ਹੁੰਦੇ ਹੋ ਜਾਂ ਵੇ ਜਾਂਦੇ ਵੀ ਇਹ ਚੋਰ ਐਵੇਂ ਪਾਗਲ ਹੀ ਗਏ? नहीं कि बहुत अच्छा शौक रखता है ये भाई, खुश होते हैं हम बहुत ज़्यादा। ਜੀ ਅਸਲਾਮ ਵਾਲੇਕੁਮ। जी वालेकुम सलाम। ਕੀ ਨਾਂ ਹੈ? नबील ਨਬੀਲ ਮਾਸ਼ਾਅੱਲਾ ਭਾਈ ਨੇ ਕਬੂਤਰ ਪਾਲਿਆ ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? जी माशाल्लाह अच्छा शौक है जी ਇਹਦਾ ਬਕਾਇਦਾ ਅਸੀਂ ਵੀ ਸਾਰੇ ਜਣੇ ਦੇਖਨੇ ਆ ਇਹਨੂੰ ਤੇ ਇਹੀ ਗੱਲ ਆਨੇ ਕਿ ਬਹੁਤ ਅੱਛਾ ਕੰਮ ਹੈ। ਅੱਛਾ